ਸਾਰਿਆਂ ਦੇ ਮਨ 'ਚ ਇਹ ਸਵਾਲ ਆ ਵੀ ਘਰ ਲਈਏ ਕਿ ਨਾ ਲਈਏ। ਜੇ ਕਿਸੇ ਨੇ ਘਰ ਸੇਲ ਤੇ ਲਾਇਆ 2 ਮਹੀਨੇ ਹੋ ਗਏ ਆ ਤੇ ਉਹ ਨਹੀਂ ਵਿਕਦਾ ਪਿਆ ਸੀ, ਉਹਨਾਂ ਨੇ ਕੋਈ 10,000 ਘਟਾਤਾ, ਕਿਸੇ ਨੇ 7,000 ਘਟਾਤਾ, ਪਰ ਕਿਸੇ ਨੇ ਲੱਖ ਨਹੀਂ ਘਟਾਇਆ। ਇਹ ਹੈਗਾ ਵੀ ਇਸ ਵੇਲੇ ਤੁਸੀਂ ਜਿਹੜਾ ਘਰ ਆ ਉਹ ਲੈ ਸਕਦੇ ਹੋ ਓਕੇ, ਸਹੀ ਪ੍ਰਾਈਸ ਤੇ। ਜਿਹੜੀ ਵੇਟ ਹੋ ਰਹੀ ਹੈ ਰਾਜਵੀਰ ਭਾਜੀ, ਉਹ ਇਸ ਗੱਲ ਦੀ ਹੋ ਰਹੀ ਹੈ ਵੀ ਇਲੈਕਸ਼ਨ ਹੋਣਗੇ, ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਤੋਂ ਬਾਅਦ ਠੀਕ ਹੈ, ਸਾਰਿਆਂ ਦੇ ਮਨ 'ਚ ਇਹ ਹੈਗਾ ਵੀ ਜਿਹੜੇ ਵਿਆਜ ਹੈਗੇ ਆ ਉਹ ਘਟਣਗੇ। ਉਦੋਂ ਯੂਐਸ ਦੇ ਵਿੱਚ ਜਿਹੜੀ ਯੂਐਸ ਇਕਾਨਮੀ ਦਾ ਸਭ ਤੋਂ ਵੱਡਾ ਹਿੱਸਾ ਮੰਨਦੇ ਨਾ, ਉਹ ਹਾਊਸਿੰਗ ਹੈਗੀ ਹੈ। ਹਾਂਜੀ ਬਿਲਕੁਲ। ਕਿਉਂਕਿ ਜੇ ਕੋਈ ਬੰਦਾ ਘਰ ਲੈਂਦਾ ਫਿਰ ਉਹਨੇ ਘਰ ਤੋਂ ਬਾਅਦ ਫ੍ਰਿਜ ਲੈਣਾ, ਟੀਵੀ ਲੈਣਾ, ਕਈਆਂ ਦੇ ਬਾਅਦ 'ਚ ਗੱਡੀਆਂ ਵੀ ਲੈਣੀਆਂ। ਸੋ ਇਹਦੇ ਨਾਲ ਬਹੁਤ ਕੁਝ ਜੁੜਿਆ ਹੁੰਦਾ। ਇਨਕਮ ਲੈ ਕੇ ਜਦੋਂ ਲੋਨ ਕਰਾਉਣ ਜਾਂਦੇ ਹੋ ਤੇ ਜਿਹੜਾ ਅੰਡਰਰਾਈਟਰ ਹੈਗਾ ਉਹ ਕਹਿੰਦਾ ਵੀ ਤੁਸੀਂ ਘਰ ਦੀ ਕਿਸ਼ਤ ਦੇਣੀ ਹੈ, ਦੇਣੀ ਕਿੱਦਾਂ, ਤੁਹਾਡੀ ਤਾਂ ਇਨਕਮ ਹੀ ਨਹੀਂ ਹੋਣੀ। ਇਨਕਮ ਹੀ ਨਹੀਂ ਹੈਗੀ। ਹੁਣ ਤੁਸੀਂ ਕਹਿੰਦੇ ਮੈਂ ਕਿੱਦਾਂ ਕਰ ਲੈਣਾ। ਜਿਹੜੀ ਸਾਡੀ ਕਲੋਜ਼ਿੰਗ ਰੇਸ਼ੋ ਹੈਗੀ ਹੈ ਨਾ, ਉਹ ਆਲਮੋਸਟ ਅਬਵ 95% ਹੈਗੀ। ਠੀਕ ਹੈ, ਇਹਦਾ ਕਹਿਣ ਦਾ ਮਤਲਬ ਇਹ ਹੈਗਾ ਵੀ ਜੇ ਅਸੀਂ ਕਿਸੇ ਦਾ ਹੱਥ ਫੜਨੇ ਆ ਤੇ ਪਾਰ ਘਰ ਦਵਾ ਕੇ ਹੀ ਛੱਡਦੇ ਆ। ਫਿਰ ਅਸੀਂ ਨਹੀਂ ਪਿੱਛੇ ਹਟਦੇ ਜੀ। ਹਾਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਇੱਕ ਵਾਰੀ ਫਿਰ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਮੌਰਗੇजेस, ਲੋਨਸ, ਰੀਅਲ ਏਸਟੇਟ ਉਸ ਨੂੰ ਲੈ ਕੇ, ਜਿਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਤੋਂ ਮੋਹਨ ਸਿੰਘ ਚੀਮਾ ਜੀ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਲਾਸਟ ਟਾਈਮ ਵੀ ਆਪਾਂ ਗੱਲਬਾਤ ਮੋਹਨ ਚੀਮਾ ਭਾਜੀ ਜਿਹੜੀ ਉਹ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ ਮੌਰਗੇजेस, ਲੋਨਸ ਨੂੰ ਲੈ ਕੇ ਜਿਹੜੀ ਉਹ ਗੱਲ ਕੀਤੀ ਸੀ। ਇਸ ਟਾਈਮ ਮੈਨੂੰ ਲੱਗਦਾ ਹਰ ਇੱਕ ਦੇ ਮਨ ਦੇ ਵਿੱਚ ਇਹ ਸਵਾਲ ਆ, ਇੰਟਰਸਟ ਰੇਟਸ ਨੂੰ ਲੈ ਕੇ ਵੀ ਆ, ਉਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। ਸਾਰਿਆਂ ਦੇ ਮਨ 'ਚ ਇਹ ਸਵਾਲ ਆ ਵੀ ਘਰ ਲਈਏ ਕਿ ਨਾ ਲਈਏ। ਇਹ ਮਾਹੌਲ ਨੂੰ ਦੇਖਦੇ ਹੋਏ ਤੁਸੀਂ ਕੀ ਰਾਏ ਦਿੰਦੇ ਆ, ਕੀ ਤੁਹਾਡੀ ਸਲਾਹ ਹੈ? ਠੀਕ ਹੈ ਰਾਜਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀਆਂ ਆਪਣੀਆਂ ਆਈਡੀਜ਼ ਹੈ ਸਭ ਨਾਲ ਉਹ ਡਿਕਲੇਅਰ ਕਰ ਦੇਣਾ ਜੀ। ਜਿਹੜੀ ਸਾਡੀ ਲੋਨ ਦੀ ਆਈਡੀ ਹੈਗੀ ਹੈ ਜ਼ੈਂਡਰ ਮੌਰਗੇਜ ਦੀ, ਉਹ ਹੈਗੀ ਹੈ ਆਈਡੀ ਨੰਬਰ 1825688। ਇਸ ਦੇ ਨਾਲ ਨਾਲ ਜਿਹੜਾ ਅਸੀਂ ਰੀਅਲ ਏਸਟੇਟ ਦਾ ਕੰਮ ਕਰਨੇ ਆ, DRE ਆਈਡੀ ਨੰਬਰ ਉਹ ਹੈਗੀ ਹੈ 02083716। ਇਹ ਕੰਪਨੀ ਦੀ ਆਈਡੀਜ਼ ਹੈਗੀਆਂ। ਜਿਹੜੀ ਮੇਰੀ ਪਰਸਨਲ ਆਈਡੀਜ਼ ਐਜ਼ ਅ ਲੋਨ ਆਫਸਰ ਹੈਗੀ ਹੈ ਜੀ, ਆਈਡੀ ਨੰਬਰ 698952। ਤੇ ਜਿਹੜੀ ਮੇਰਾ DRE ਦਾ ਨੰਬਰ ਹੈਗਾ ਉਹ ਹੈਗਾ 02067197 ਜੀ। ਸੋ ਜਿਹੜਾ ਤੁਹਾਡਾ ਸਵਾਲ ਸੀਗਾ ਵੀ ਇਸ ਵੇਲੇ ਵਿਆਜਾਂ ਦੇ ਹਿਸਾਬ ਨਾਲ ਜੇ ਅਸੀਂ ਦੇਖੀਏ ਵੀ ਇਹ ਘਰ ਲੈਣੇ ਚਾਹੀਦੇ ਨੇ ਕਿ ਨਹੀਂ ਲੈਣੇ ਚਾਹੀਦੇ ਜੀ, ਦੇਖੋ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਹੈਗਾ ਜਾਂ ਜਿਹੜਾ ਅਸੀਂ ਸਰਵੇ ਪੜ੍ਹ ਰਹੇ ਹਾਂ ਬਾਕੀ ਕੰਪਨੀਜ਼ ਦਾ ਵੀ, ਉਹਨਾਂ ਦਾ ਸਭ ਇਹ ਕਹਿਣਾ ਹੈਗਾ ਕਿ ਹਾਂ ਰੇਟਸ ਬਹੁਤ ਵਧੇ ਹੋਏ ਨੇ, ਇੰਟਰਸਟ ਰੇਟਸ, ਠੀਕ ਹੈ, ਪਰ ਨਾਲ ਘਰਾਂ ਦੀਆਂ ਪ੍ਰਾਈਸਿਸ ਵੀ ਵਧੀਆਂ ਹੋਈਆਂ। ਨਾ ਮਨ ਦੇ ਵਿੱਚ ਇਹ ਸੀਗਾ ਵੀ ਜੇ ਰੇਟ ਬਹੁਤ ਵੱਧ ਗਿਆ ਤੇ ਪ੍ਰਾਈਸਿਸ ਥੱਲੇ ਆਣਗੀਆਂ। ਕਈਆਂ ਦੇ ਮਨ ਦੇ ਵਿੱਚ ਤੇ ਇਹ ਵੀ ਸੀਗਾ ਵੀ ਕ੍ਰੈਸ਼ ਵੀ ਹੋਊਗੀ ਮਾਰਕੀਟ, ਸਹੀ ਪਰ ਗੱਲ। ਇਹੋ ਜਿਹੀ ਕੋਈ ਖਬਰ ਕਿਤੇ ਵੀ ਨਹੀਂ ਆ ਰਹੀ। ਥੋੜੀ ਬਹੁਤੀ ਪ੍ਰਾਈਸ ਐਡਜਸਟਮੈਂਟ ਜ਼ਰੂਰ ਹੈਗੀ ਹੈ, ਕਰੈਕਸ਼ਨ ਮਾੜੀ ਮੋਟੀ ਹੋਈ। ਹਾਂ ਹੁਣ ਜੇ ਕਿਸੇ ਨੇ ਘਰ ਸੇਲ ਤੇ ਲਾਇਆ 2 ਮਹੀਨੇ ਹੋ ਗਏ ਆ ਤੇ ਉਹ ਨਹੀਂ ਵਿਕਦਾ ਪਿਆ ਸੀ, ਉਹਨਾਂ ਨੇ ਕੋਈ 10,000 ਘਟਾਤਾ, ਕਿਸੇ ਨੇ 7,000 ਘਟਾਤਾ, ਪਰ ਕਿਸੇ ਨੇ ਲੱਖ ਨਹੀਂ ਘਟਾਇਆ ਜਾਂ ਕਿਸੇ ਨੇ 50,000 ਨਹੀਂ ਘਟਾਇਆ। ਸੋ ਥੋੜੀ ਬਹੁਤੀ ਮਾਰਕੀਟ ਐਡਜਸਟਮੈਂਟ ਜ਼ਰੂਰ ਹੈਗੀ ਹੈ, ਲੇਕਿਨ ਇੰਨੇ ਘਟਦੇ ਨਹੀਂ ਪਏ ਪ੍ਰਾਈਸਿਸ। ਸੋ ਹੁਣ ਜੋ ਮੇਰਾ ਖਿਆਲ ਹੈਗਾ ਉਹ ਇਹ ਹੈਗਾ ਵੀ ਇਸ ਵੇਲੇ ਤੁਸੀਂ ਜਿਹੜਾ ਘਰ ਆ ਉਹ ਲੈ ਸਕਦੇ ਹੋ ਓਕੇ, ਸਹੀ ਪ੍ਰਾਈਸ ਤੇ। ਅੱਛਾ, ਕਿਉਂਕਿ ਜਦੋਂ ਵੀ ਮਾਰਕੀਟ ਨੇ ਟਰਨ ਕੀਤਾ ਥੋੜਾ ਜਿਹਾ ਜਾਂ ਜਦੋਂ ਵਿਆਜ ਥੋੜਾ ਜਿਹਾ ਘਟਿਆ, ਉਦੋਂ ਫਿਰ ਹਫਤਾ ਦਫੜੀ ਪਾ ਦੇਣੀ ਹੈ ਤੇ ਮਾਰਕੀਟ ਦੇ ਵਿੱਚ ਬਾਇਰ ਹੋ ਜਾਂਦੇ ਵੱਧ, ਫਿਰ ਘਰਾਂ ਦੀਆਂ ਪ੍ਰਾਈਸਿਸ ਜੰਪ ਕਰਨਗੀਆਂ। ਅੱਛਾ, ਸੋ ਉਹ ਜਿਹੜੀ ਪ੍ਰੋਬਲਮ ਹੈ ਅਸੀਂ ਇਸ ਵੇਲੇ ਫੋਰਸ ਹੀ ਕਰ ਰਹੇ ਹਾਂ ਵੀ ਅਸੀਂ ਸਭ ਨੂੰ ਇਹ ਰਿਕਮੈਂਡ ਕਰਨੇ ਵੀ ਜੇ ਤੁਹਾਨੂੰ ਤੁਹਾਡਾ ਪਸੰਦੀਦਾ ਘਰ, ਮਨਪਸੰਦ ਘਰ ਜੇ ਤੁਹਾਨੂੰ ਤੁਹਾਡੀ ਪ੍ਰਾਈਸ ਦੇ ਹਿਸਾਬ ਨਾਲ ਜੇ ਮਿਲ ਸਕਦਾ ਹੈਗਾ ਤੇ ਇਸ ਵੇਲੇ ਉਹਨੂੰ ਤੁਸੀਂ ਜ਼ਰੂਰ ਸਿਕਿਉਰ ਕਰ ਲਓ। ਸੋ ਮੋਹਨ ਚੀਮਾ ਜੀ, ਕੀ ਇਸ ਟਾਈਮ ਆਪਾਂ ਇਹ ਫਿਰ ਬਾਇਰ ਮਾਰਕੀਟ ਕਹਿ ਸਕਦੇ ਹਾਂ ਕਿ ਸੈਲਰ ਮਾਰਕੀਟ ਆ, ਕਿ ਬਾਇਰ ਕੋ ਆਪਸ਼ਨਸ ਜ਼ਿਆਦਾ ਆ, ਸੈਲਰ ਕੋ ਆ, ਕਿੱਦਾਂ ਦੀ ਮਾਰਕੀਟ ਚੱਲ ਰਹੀ ਹੈ? ਇਕੁਅਲੀ ਹੈਗੀਆਂ ਜੀ ਇਸ ਵੇਲੇ। ਜੋ ਮੇਰੇ ਮਨ 'ਚ ਹੈਗਾ, ਸੈਲਰ ਹੈਗਾ ਉਹ ਆਪਣੀ ਮਰਜ਼ੀ ਨਾਲ ਵੇਚ ਰਿਹਾ, ਜੇ ਉਹਦਾ ਨਹੀਂ ਘਟਦਾ ਪ੍ਰਾਈਸ, ਮਤਲਬ ਕਿ ਉਹਨੂੰ ਪ੍ਰਾਈਸ ਨਹੀਂ ਮਿਲਦਾ ਤਾਂ ਨਹੀਂ ਵੇਚਦਾ। ਠੀਕ ਆ। ਬਾਇਰ ਜਿਹੜਾ ਹੈਗਾ ਉਹ ਅੱਜ ਕੱਲ੍ਹ ਦੇ ਜਿਹੜੇ ਬਾਇਰ ਹੈਗੇ ਉਹਨਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਘਰ ਲੈ ਰਹੇ ਆ। ਠੀਕ ਹੈ। ਜਿਹੜੇ ਪਹਿਲੇ ਬਾਇਰ ਸੀਗੇ ਉਹ ਤੇ ਸਭ ਨੂੰ ਇਹ ਸੀਗਾ ਨਾ ਵਿਆਜ ਬੜੇ ਘੱਟ ਆ ਵੀ ਮੈਂ ਵੀ ਲੈਣਾ ਤੇ ਮੈਂ ਵੀ ਲੈਣਾ, ਬਹੁਤ ਜ਼ਿਆਦਾ ਬਾਇਰ ਸੀਗੇ। ਹੁਣ ਬਾਇਰ ਉਹ ਹੈਗੇ ਜਿਹੜੇ ਨੀਡੀ ਹੈਗੇ, ਜਿਹਨਾਂ ਨੂੰ ਵਾਕਈ ਜ਼ਰੂਰਤ ਹੈਗੀ, ਕਿਸੇ ਦੀ ਕੋਈ ਫੈਮਿਲੀ ਡੈਥ ਆ ਰਹੀ ਹੈ, ਕਿਸੇ ਦਾ ਵਿਆਹ ਹੋ ਰਿਹਾ, ਕਿ ਕਿਸੇ ਨੂੰ ਬੈਡਰੂਮ ਛੋਟੇ ਪੈਂਦੇ ਪਏ, ਉਹਨੂੰ ਵੱਡਾ ਕਰ ਲੈਣਾ ਪੈਂਦਾ। ਕਈਆਂ ਕੋ
2 ਸਟੋਰੀ ਹੋਮ ਹੈ, ਕਹਿੰਦੇ ਜੀ ਗੋਡੇ ਦਰਦ ਕਰਦੇ, ਸਾਨੂੰ ਤਾਂ ਸਿੰਗਲ ਸਟੋਰੀ ਹੋਮ ਲਾ ਦਿਓ। ਹੁਣ ਉਹ ਵਿਚਾਰੇ ਉਹਨਾਂ ਵਾਸਤੇ ਇੱਕ ਮੈਡੀਕਲ ਰੀਜ਼ਨ ਬਣ ਜਾਂਦਾ। ਸੋ ਹੱਲੇ ਵੀ ਬਾਇਰ ਹੈਗੇ ਮਾਰਕੀਟ ਦੇ ਵਿੱਚ, ਪਰ ਬਹੁਤ ਜ਼ਿਆਦਾ ਕਹ ਲਓ ਵੀ ਬਹੁਤ ਜ਼ਿਆਦਾ ਨਹੀਂ ਹੈਗੇ, ਬਹੁਤ ਜ਼ਿਆਦਾ ਜਿਹੜੇ ਉਹ ਨਹੀਂ ਹੈਗੇ। ਓਵਰਆਲ ਰੀਅਲ ਏਸਟੇਟ ਮਾਰਕੀਟ ਕਿੱਦਾਂ ਜਿਹੜੀ ਚੱਲ ਰਹੀ ਹੈ ਭਾਜੀ? ਆਈ ਨੋ ਇਟਸ ਸਮਥਿੰਗ ਇਦਾਂ ਦਾ ਜਿਹੜਾ ਸਵਾਲ ਆ ਤੁਹਾਨੂੰ ਅਕਸਰ ਪੁੱਛਦੇ ਹੋਣੇ ਸਾਰੇ ਜਾਣੇ, ਕੀ ਮਾਰਕੀਟ ਦੇ ਹਾਲਾਤ ਨੇ? ਹਾਂਜੀ ਦੇਖੋ, ਮੈਂ ਇਹਨੂੰ ਇਹ ਨਹੀਂ ਕਹਿ ਸਕਦਾ ਵੀ ਬੜੀ ਸਟੇਬਲ ਹੈਗੀ ਹੈ, ਅੜੀ ਹੋਈ ਹੈ ਮਾਰਕੀਟ। ਠੀਕ ਹੈ ਨਾ ਬਹੁਤੀ ਉੱਪਰ ਨੂੰ ਜਾ ਰਹੀ ਹੈ, ਨਾ ਬਹੁਤੀ ਥੱਲੇ ਨੂੰ ਜਾ ਰਹੀ ਹੈ। ਉੱਥੇ ਕੀ ਆ? ਨਾ ਬਹੁਤੇ ਬਾਇਰ ਜ਼ਿਆਦਾ ਹੈਗੇ ਆ, ਨਾ ਬਹੁਤੇ ਸੈਲਰ ਜ਼ਿਆਦਾ ਹੈਗੇ। ਸੋ ਇਸ ਵੇਲੇ ਜਿਹੜੀ ਵੇਟ ਹੋ ਰਹੀ ਹੈ ਰਾਜਵੀਰ ਭਾਜੀ, ਉਹ ਇਸ ਗੱਲ ਦੀ ਹੋ ਰਹੀ ਹੈ ਵੀ ਇਲੈਕਸ਼ਨ ਹੋਣਗੇ, ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਤੋਂ ਬਾਅਦ ਸਾਰਿਆਂ ਦੇ ਮਨ 'ਚ ਇਹ ਹੈਗਾ ਵੀ ਜਿਹੜੇ ਵਿਆਜ ਹੈਗੇ ਆ ਉਹ ਘਟਣਗੇ। ਉਦੋਂ ਤੱਕ ਉਹਨਾਂ ਦੀ ਹੁਣ ਤੇ ਇਸ ਵੇਲੇ ਚੜਾਈ ਹੈ ਨਾ ਪੂਰੀ, ਉਦਾਂ ਹੀ ਰਹਿਣੀ ਹੈ। ਉਹ ਜਾਂ ਤੇ ਉਦੋਂ ਫਿਰ ਘਟਾਣੇ ਪੈਣਗੇ ਜਾਂ ਇਹ ਘਟਾਉਣਗੇ, ਕਿਉਂਕਿ ਅਦਰਵਾਈਜ਼ ਇਹ ਮਾਰਕੀਟ ਨੂੰ ਕਿਲ ਕਰ ਦੇਣਾ ਬਿਲਕੁਲ। ਠੀਕ ਹੈ, ਉਹ ਵੀ ਫਿਰ ਪੋਸੀਬਲ ਨਹੀਂ ਆ, ਕਿਉਂਕਿ ਯੂਐਸ ਦੇ ਵਿੱਚ ਜਿਹੜੀ ਯੂਐਸ ਇਕਾਨਮੀ ਦਾ ਸਭ ਤੋਂ ਵੱਡਾ ਹਿੱਸਾ ਮੰਨਦੇ ਨਾ, ਉਹ ਹਾਊਸਿੰਗ ਹੈਗੀ ਹੈ। ਹਾਂਜੀ ਬਿਲਕੁਲ, ਕਿਉਂਕਿ ਜੇ ਕੋਈ ਬੰਦਾ ਘਰ ਲੈਂਦਾ, ਫਿਰ ਉਹਨੇ ਘਰ ਤੋਂ ਬਾਅਦ ਫ੍ਰਿਜ ਲੈਣਾ, ਟੀਵੀ ਲੈਣਾ, ਕਈਆਂ ਦੇ ਬਾਅਦ 'ਚ ਗੱਡੀਆਂ ਵੀ ਲੈਣੀਆਂ। ਸੋ ਇਹਦੇ ਨਾਲ ਬਹੁਤ ਕੁਝ ਜੁੜਿਆ ਹੁੰਦਾ। ਸੋ ਹਾਊਸਿੰਗ ਦੀ ਕਹ ਲਓ ਵੀ ਉਹਦੀ ਜਿਹੜੀ ਸਟਰੈਂਥ ਹੋਣੀ ਯੂਐਸ ਇਕਾਨਮੀ ਵਾਸਤੇ ਇੱਕ ਬਹੁਤ ਹੀ ਜ਼ਰੂਰਤਮੰਦ ਚੀਜ਼ ਹੈਗੀ। ਜ਼ਰੂਰਤਮੰਦ ਚੀਜ਼ ਹੈ। ਅਮਰੀਕਨ ਡ੍ਰੀਮ, ਘਰ ਖਰੀਦਣਾ, ਹੋਮ ਓਨਰ ਬਣਨਾ, ਇਹ ਹਰ ਇੱਕ ਦਾ ਜਿਹੜਾ ਇੱਥੇ ਸੁਪਨਾ ਆ, ਹਰ ਇੱਕ ਜਾਣਾ ਚਾਹੁੰਦਾ ਆ ਵੀ ਉਹ ਚੀਜ਼ ਜਿਹੜੀ ਉਹ ਇੱਥੇ ਜ਼ਰੂਰ ਹੋਵੇ। ਮਾਰਕੀਟ ਟਾਈਟ ਆ, ਮਨੀ ਦੀ ਵੀ ਕਈਆਂ ਨੂੰ ਜ਼ਰੂਰਤ ਆ, ਕਈਆਂ ਕੋਲ ਇਨਵੈਸਟਮੈਂਟ ਪ੍ਰੋਪਰਟੀਜ਼ ਆ, ਕਈਆਂ ਦੇ ਕੋਲ ਜਿਹੜੇ ਘਰ ਵੀ ਹੈਗੇ ਆ ਉਹਨਾਂ ਦੇ ਕੋਲ ਉਸ ਦੇ ਵਿੱਚ ਇਕੁਇਟੀ ਵੀ ਹੁੰਦੀ ਆ, ਉਹ ਸਾਰਾ ਕੁਝ ਵੀ ਆ। ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ HELOC ਦੀ, ਲਾਈਨ ਆਫ ਕ੍ਰੈਡਿਟ, ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ, ਤੁਸੀਂ ਵੀ ਉਹ ਸਰਵਿਸਿਜ਼ ਦਿੰਦੇ ਹੋ। ਸਾਨੂੰ ਵੀ ਕਈਆਂ ਨੇ ਪੁੱਛਿਆ ਵੀ ਭਾਜੀ ਨੂੰ ਹੋਰ ਪੁੱਛਿਓ ਇਸ ਦੇ ਬਾਰੇ, ਕਿੱਥੇ ਯੂਜ਼ ਹੋ ਸਕਦੀ, ਕੀ ਇਹਦੇ ਫਾਇਦੇ ਆ, ਕੌਣ ਜਿਹੜਾ HELOC ਦਾ ਫਾਇਦਾ ਚੱਕੇ? ਹਾਂਜੀ, ਸੋ ਬੇਸਿਕਲੀ ਜਿਹੜੀ HELOC ਦਾ ਹੈਗਾ ਜੀ, ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। ਬੇਸਿਕਲੀ ਜਿਹੜੇ ਤੁਹਾਡੇ ਘਰ ਦੇ ਵਿੱਚ ਇਕੁਇਟੀ ਬਣੀ ਹੁੰਦੀ ਹੈ ਨਾ, ਹਾਂਜੀ, ਉਹਨੂੰ ਤੁਸੀਂ ਕਹ ਲਓ ਵੀ ਐਜ਼ ਅ ਲੋਨ ਬਣਾ ਸਕਦੇ ਹੋ। ਉਹ ਇਕੁਇਟੀ ਨੂੰ ਬੈਂਕ ਦੇ ਤੌਰ ਤੇ ਵਰਜਾ, ਆਪਣੇ ਹੀ ਬੈਂਕ। ਹਾਂਜੀ, ਮਤਲਬ ਕਿ ਤੁਸੀਂ ਆਪਣੀ ਪੈਸੇ ਆਪ ਹੀ ਚੱਕ ਰਹੇ ਹੋ। ਉਹ ਤੁਸੀਂ ਚੱਕ ਕੇ ਤੁਹਾਡੀ ਕੋਈ ਵੀ ਜ਼ਰੂਰਤ ਹੋਵੇ, ਕਿਸੇ ਨੇ ਕਹ ਲਓ ਵੀ ਹਾਈ ਇੰਟਰਸਟ ਰੇਟ ਦੇ ਜਿਹੜੇ ਕ੍ਰੈਡਿਟ ਕਾਰਡਸ ਉਹਨਾਂ ਨੂੰ ਪੇ ਕਰਨਾ। ਕਈਆਂ ਦਾ ਕਹ ਲਓ ਵੀ ਜਿਵੇਂ ਹੁਣ ਟਰੱਕਿੰਗ ਦੇ ਵਿੱਚ ਥੋੜਾ ਜਿਹਾ ਕੰਮ ਸਲੋ ਹੈਗਾ, ਉਹਨਾਂ ਨੂੰ ਇਹ ਹੁੰਦਾ ਯਾਰ ਕਿਤੇ ਕੰਮ ਹੋਰ ਨਾ ਸਲੋ ਹੋ ਜੇ ਤੇ ਥੋੜੀ ਬਹੁਤੀ ਸਿਕਿਉਰਡ ਅਸੀਂ ਕੁਝ ਪੈਸੇ ਪਏ ਹੋਣ, ਪੈਸੇ ਉਹਨਾਂ ਕੋਲ ਪਏ ਹੋਣ। ਇਹਦੇ ਉੱਪਰ ਵਿਆਜ ਉਦੋਂ ਲੱਗਦਾ ਜਦੋਂ ਤੁਸੀਂ ਇਹਨੂੰ ਯੂਜ਼ ਕਰੋ। ਕਈਆਂ ਦੇ ਮਨ 'ਚ ਹੁੰਦਾ ਵੀ ਜਦੋਂ ਬਣ ਜਾਏ ਉਸੇ ਵੇਲੇ ਵਿਆਜ ਤੁਸੀਂ ਦੇਣਾ ਸ਼ੁਰੂ ਕਰਦੇ ਹੋ, ਉਹ ਗੱਲ ਨਹੀਂ ਹੈਗੀ। ਸੋ ਇਟਸ ਲਾਈਕ ਅ ਲਾਈਨ ਆਫ ਕ੍ਰੈਡਿਟ। ਬੇਸਿਕਲੀ ਤੁਸੀਂ ਚੱਕ ਸਕਦੇ ਹੋ, ਕ੍ਰੈਡਿਟ ਕਾਰਡ, ਕੋਈ ਐਮਰਜੈਂਸੀ ਆ ਜਾਏ, ਕੋਈ ਜ਼ਰੂਰਤ ਪੈ ਜਾਵੇ, ਫਿਰ ਤੁਹਾਨੂੰ ਭੱਜ ਦੌੜ ਨਹੀਂ ਕਰਨੀ ਪਊਗੀ। ਇਹ ਤੁਹਾਡੇ ਵਾਸਤੇ ਤੇ ਰੈਡੀ ਹੁੰਦੀ ਹੈ, ਤੁਸੀਂ ਉਹਨੂੰ ਕਹ ਲਓ ਵੀ ਯੂਜ਼ ਕਰ ਸਕਦੇ ਹੋ। ਸੋ ਜ਼ੈਂਡਰ ਮਾਰਗੇਜ ਰੀਅਲ ਏਸਟੇਟ ਵਾਲੇ ਤੁਸੀਂ ਇਹ ਸਰਵਿਸ ਵੀ ਕਰਦੇ ਆ ਹੁਣ? ਜੀ ਹਾਂਜੀ, ਬਿਲਕੁਲ ਕਰਦੇ ਜੀ, ਬਿਲਕੁਲ ਠੀਕ ਆ। ਇਹ ਇੱਕ ਜਿਹੜੀਆਂ ਆਪਾਂ ਪਹਿਲਾਂ ਗੱਲਾਂ ਕਰ ਰਹੇ ਸੀਗੇ ਮੋਜੀਮਾ ਭਾਜੀ, ਵੀ ਜਦੋਂ ਘਰ ਕਿਸੇ ਨੇ ਖਰੀਦਣਾ, ਜਿੱਦਾਂ ਤੁਸੀਂ ਕਿਹਾ ਵੀ ਜਿਹਨੂੰ ਲੋੜ ਆ ਉਹ ਕਰਦਾ ਆ, ਪਰ ਰਾਈਟ ਨਾਓ ਕੀ ਆਪਾਂ ਕੁਆਲੀਫਿਕੇਸ਼ਨਸ ਨੂੰ ਲੈ ਕੇ ਕਿੱਦਾਂ ਦਾ ਮਾਹੌਲ ਜਿਹੜਾ ਉਹ ਦੇਖ ਰਹੇ ਆ? ਲੈਂਡਰਸ ਕੀ ਚੀਜ਼ਾਂ ਨੂੰ ਜ਼ਿਆਦਾ ਨੋਟ ਕਰ ਰਹੇ ਆ, ਤੇ ਤੁਸੀਂ ਉਹ ਕੁਆਲੀਫਾਈ ਕਰਾਉਣ ਦੇ ਵਿੱਚ ਇੱਕ ਬਾਇਰ ਨੂੰ ਕਿੱਦਾਂ ਹੈਲਪ ਕਰਦੇ ਆ? ਹਾਂਜੀ, ਇਹ ਅਕਸਰ ਪਹਿਲਾਂ ਤਾਂ ਬਹੁਤ ਅੱਛਾ ਤੁਹਾਡਾ ਸਵਾਲ ਹੈਗਾ। ਕਈ ਵਾਰੀ ਜਿਹੜੇ ਕਹ ਲਓ ਵੀ ਕਲਾਇੰਟਸ ਨੂੰ ਅਸੀਂ ਫੇਸ ਕਰਨੇ ਆ, ਉਹਦੇ ਵਿੱਚ ਇਹ ਹੋ ਜਾਂਦਾ ਵੀ ਉਹ ਪਹਿਲਾਂ ਉਹਨਾਂ ਨੇ ਕਿਤੇ ਇੱਕ ਦੋ ਜਗ੍ਹਾ ਟਰਾਈ ਕਰਨੀ ਹੁੰਦੀ ਹੈ, ਕਿਉਂਕਿ ਸਭ ਨੂੰ ਹੁੰਦਾ ਯਾਰ ਅਸੀਂ ਨਾ ਕਿਤੇ ਵੱਡੇ ਬੈਂਕ ਵੱਲ ਚੱਲ ਜਾਈਏ ਤੇ ਉੱਥੋਂ ਸਾਡੀ ਜਿਹੜੀ ਗੱਲ ਹੈ ਜਿਹੜੀ ਸੌਖੀ ਬਣ ਜਾਊਗੀ। ਕਦੀ ਕਦੀ ਬਣ ਵੀ ਜਾਂਦੀ ਹੈ, ਪਰ ਜ਼ਿਆਦਾਤਰ ਮੈਜੋਰਿਟੀ ਆਫ ਦਾ ਟਾਈਮ ਜਿਹੜੇ ਫਸਟ ਟਾਈਮ ਹੋਮ ਬਾਇਰਸ ਆ, ਜਾਂ ਜਿਹੜੇ ਕਹ ਲਓ ਵੀ ਜਿਹਨਾਂ ਦੀ ਇਨਕਮ ਘੱਟ ਹੈਗੀ ਹੈ, ਜਾਂ ਕਿਸੇ ਦਾ ਸਕੋਰ ਦਾ ਮਾਮਲਾ ਹੈਗਾ, ਘੱਟ ਹੈਗਾ ਸਕੋਰ, ਉਹ ਜਦੋਂ ਵੱਡੇ ਬੈਂਕ ਵੱਲ ਜਾਂਦੇ ਤਾਂ ਉਹਨਾਂ ਨੂੰ ਇੱਕੋ ਜਵਾਬ ਮਿਲਦਾ ਵੀ ਨਹੀਂ ਸੌਰੀ। ਫਿਰ ਤੁਸੀਂ ਕੀ ਮਸਲਾ ਬਣਦਾ ਉੱਥੇ? ਜ਼ਿਆਦਾਤਰ ਉਹਨਾਂ ਨੂੰ ਨਾ ਦੇ ਕਾਰਨ ਕੀ ਰਹਿੰਦੇ ਆ? ਨਾ ਦੇ ਕਾਰਨ ਜਾਂ ਕ੍ਰੈਡਿਟ ਸਕੋਰ ਘੱਟ ਹੈ, ਇਨਕਮ ਤਾਂ ਹਮੇਸ਼ਾ ਘੱਟ ਹੀ ਹੁੰਦੀ ਹੈ ਵੈਸੇ ਕਮਾਈ, ਖਾਸ ਕਰਕੇ ਸੈਲਫ ਇੰਪਲੋਇਡ ਦੀ ਥੋੜਾ ਇਦਾਂ ਹੀ ਹੁੰਦਾ ਆ। ਪੈਸੇ ਅਸੀਂ ਸਭ ਕਮਾਉਂਦੇ ਆ ਜੀ, ਪਰ ਜਦੋਂ ਕਹਿ ਲਓ ਵੀ ਟੈਕਸ ਭਰਨ ਦਾ ਟਾਈਮ ਆਉਂਦਾ ਤੇ ਉਹਦੇ ਅਕਾਊਂਟਿੰਗ ਆਫਿਸ ਜਾ ਕੇ ਇੱਕੋ ਗੱਲ ਕਹੀ ਦੀ ਹੈ ਵੀ ਪੈਸੇ ਯਾਰ ਤੇ ਮੁੜ ਜਾਣ ਤੇ ਯਾਰ ਜ਼ੀਰੋ ਹੀ ਰਹਿਣ, ਇਸ ਤੋਂ ਵੱਧ ਨਾ ਜਾਣ। ਹੁਣ ਅਕਾਊਂਟੈਂਟ ਵੀ ਉਹ ਵੀ ਫਿਰ ਉਹਨਾਂ ਨੇ ਆਪਣੇ ਹਿਸਾਬ ਨਾਲ ਤੁਹਾਨੂੰ ਦੱਸਣਾ ਵੀ ਇੰਨੀ ਕਿ ਤੁਹਾਡੀ ਇਨਕਮ ਤੇ ਟੈਕਸ ਕੋਡਸ ਨੂੰ ਵਰਤਦੇ ਆ ਫਿਰ ਉਹ। ਪਰ ਇਹ ਸਾਡਾ ਕਹਿ ਲਓ ਵੀ ਅਸੀਂ ਮਾਮਲਾ ਇੰਡੀਆ ਤੋਂ ਲੈ ਕੇ ਤੁਰੇ ਹਾਂ, ਉੱਥੇ ਟੈਕਸ ਦਾ ਹਿਸਾਬ ਹੋਰ ਸੀਗਾ ਜੀ, ਇਹ ਉਹ ਲੈ ਕੇ ਇੱਥੇ ਸੀ ਉਹਨੂੰ ਵੀ ਇਸਤੇਮਾਲ ਕਰਨਾ ਵੀ ਅਸੀਂ ਟੈਕਸ ਨਹੀਂ ਭਰਨਾ। ਤੇ ਦੇਖੋ ਕੁਛ ਇੱਕ ਤੇ ਰਾਈਟ ਰੀਜ਼ਨਸ ਹੁੰਦੇ ਆ ਵੀ ਠੀਕ ਹੈ ਤੁਹਾਡੇ ਵਾਕਈ ਖਰਚੇ ਬਹੁਤ ਹੈਗੇ ਆ, ਤੇ ਤੁਹਾਡੀ ਆਹ ਫਿਕਸ ਜਾਂਦੀ ਹੈ ਕੰਮ ਦੀ, ਬਿਜ਼ਨਸ ਦੀ ਜਾਂਦੀ ਆ, ਤੇ ਉਹ ਕਰਨ ਤੋਂ ਬਾਅਦ ਤੁਹਾਡੀ ਇਨਕਮ ਨਹੀਂ ਹੈਗੀ। ਹੁਣ ਤੁਸੀਂ ਉਹੀ ਇਨਕਮ ਲੈ ਕੇ ਜਦੋਂ ਲੋਨ ਕਰਾਉਣ ਜਾਂਦੇ ਹੋ, ਤੇ ਜਿਹੜਾ ਅੰਡਰਰਾਈਟਰ ਹੈਗਾ ਉਹ ਕਹਿੰਦਾ ਵੀ ਤੁਸੀਂ ਘਰ ਦੀ ਕਿਸ਼ਤ ਦੇਣੀ ਤਾਂ ਦੇਣੀ ਕਿੱਦਾਂ, ਤੁਹਾਡੀ ਤਾਂ ਇਨਕਮ ਹੀ ਨਹੀਂ ਹੁੰਦੀ, ਇਨਕਮ ਹੀ ਨਹੀਂ ਹੈਗੀ। ਹੁਣ ਤੁਸੀਂ ਕਹਿੰਦੇ ਮੈਂ ਕਿੱਦਾਂ ਕਰ ਲੈਣਾ? ਅਸੀਂ ਫਿਰ ਇਹ ਕਰਨੇ ਆ ਭਾਜੀ ਕਿ ਅਸੀਂ ਉਹਨਾਂ ਦੀ ਸਾਰੀ ਫਾਈਲ ਦੇਖ ਕੇ, ਠੀਕ ਹੈ, ਜੇ ਸਾਨੂੰ ਲੱਗੇ ਵੀ ਇਹਨਾਂ ਕੋ ਹੁਣ ਘਰ ਲਿਆ ਹੋ ਸਕਦਾ ਤਾਂ ਅਸੀਂ ਦੱਸ ਦਿੱਤਾ, ਠੀਕ ਹੈ। ਜੇ ਘਰ ਨਹੀਂ ਲਿਆ ਹੁੰਦਾ ਅਸੀਂ ਦੱਸਦੇ ਵੀ ਦੇਖੋ ਹੁਣ ਆ ਜਿਵੇਂ ਮਹੀਨਾ ਇਸ ਵੇਲੇ ਅਕਤੂਬਰ ਵੀ ਗਿਆ, ਨਵੰਬਰ ਆ ਚੱਲਿਆ,
ਫਿਰ ਟੈਕਸ ਦਾ ਸੀਜ਼ਨ ਆ ਚੱਲਿਆ ਵੀ ਹਾਂਜੀ ਤੁਸੀਂ ਟੈਕਸ ਭਰਨ ਤੋਂ ਪਹਿਲਾਂ ਸਾਡੇ ਨਾਲ ਸਲਾਹ ਕਰ ਲਓ ਇੱਕ ਮਾੜੀ ਜੀ ਵੀ ਭਾਈ ਸਾਡਾ ਘਰ ਲੈਣ ਦਾ ਮੂਡ ਹੈਗਾ। ਇਹ ਸਲਾਹਾਂ ਤੁਹਾਨੂੰ ਕਈ ਤੁਹਾਡੇ ਯਾਰ ਮਿੱਤਰ ਵੀ ਦੇ ਦਿੰਦੇ ਆ ਜਾਂ ਕੋਈ ਤੁਹਾਡਾ ਹੋਰ ਬੰਦਾ ਵੀ, ਪਰ ਅਸੀਂ ਇਸ ਵਾਸਤੇ ਕਹ ਲਓ ਵੀ ਇੱਕ ਲਾਇਸੈਂਸ ਬੀਇੰਗ ਅ ਲਾਇਸੈਂਸ ਲੋਨ ਆਫਿਸਰ ਜਾਂ ਸਾਡੀ ਜਿਹੜੀ ਕੰਪਨੀ ਹੈ, ਸਾਡਾ ਫੁੱਲ ਟਾਈਮ ਕੰਮ ਇਹੋ ਹੈਗਾ ਵੀ ਤੁਹਾਡੀ ਮੌਰਗੇਜ ਕਰਨੀ, ਬਿਲਕੁਲ ਜੇ ਤੁਸੀਂ ਘਰ ਲੈਣਾ ਭਾਵੇਂ ਉਹ ਰੈਜ਼ੀਡੈਂਸ਼ੀਅਲ ਹੈ, ਕਮਰਸ਼ੀਅਲ ਹੈ ਜਾਂ ਐਗ ਦੀ ਹੈਗੀ ਹੈ, ਜਾਂ ਤੁਸੀਂ ਆਪਣੇ ਘਰ ਨੂੰ ਖਰੀਦਣਾ ਵੀ ਤੁਸੀਂ ਫਸਟ ਟਾਈਮ ਘਰ ਲੈਣਾ ਉਹਦੇ ਵਿੱਚ ਤੁਹਾਡੀ ਮਦਦ ਕਰਨੀ ਆ, ਜਾਂ ਤੁਸੀਂ ਘਰ ਵੇਚਣਾ ਹੈਗਾ। ਸੋ ਜਿਹੜੀ ਸਾਡੀ ਕੰਪਨੀ ਹੈਗੀ ਹੈ ਜਾਂ ਜਿਹੜੀ ਸਾਡੀ ਟੀਮ ਹੈਗੀ ਹੈ, ਉਹ ਫੁੱਲ ਟਾਈਮ ਸਵੇਰੇ ਸ਼ਾਮ ਉਹਨਾਂ ਦਾ ਇੱਕੋ ਹੀ ਕੰਮ ਹੈਗਾ ਵੀ ਤੁਹਾਡੀ ਜਿਹੜੀ ਲੋੜ ਹੈਗੀ ਹੈ ਉਸ ਨੂੰ ਅਸੀਂ ਕਿਸ ਤਰ੍ਹਾਂ ਪੂਰਾ ਕਰ ਸਕੀਏ ਜੀ। ਸੋ ਤੁਸੀਂ ਹੈਲਪ ਕਰਦੇ ਆ ਬੇਸਿਕਲੀ ਜਿੱਥੇ ਵੀ ਕੋਈ ਮਾੜੀ ਮੋਟੀ 19-20 ਫਰਕ ਰਹਿ ਜਾਂਦਾ, 19-21 ਦਾ ਫਰਕ ਰਹਿ ਜਾਂਦਾ ਆ, ਤੇ ਉਹ ਤੁਸੀਂ ਉਹਨਾਂ ਨੂੰ ਦੱਸ ਦਿੰਦੇ ਆ ਵੀ ਆਹ ਚੀਜ਼ਾਂ ਤੁਸੀਂ ਕਰ ਲਓ, ਤਾਂ ਤੁਸੀਂ ਬੇਸਿਕਲੀ ਗੁੱਡ ਕੁਆਲੀਫਾਈਂਗ ਬਾਇਰ ਜਿਹੜਾ ਉਸ ਦੇ ਵਿੱਚ ਬਣ ਜਾਂਦੇ। ਸਾਡੀ ਜਿਹੜੀ ਰਾਈ ਭਾਈ ਜਿਹੜੀ ਸਾਡੀ ਕਲੋਜ਼ਿੰਗ ਰੇਸ਼ੋ ਹੈਗੀ ਨਾ, ਉਹ ਆਲਮੋਸਟ ਅਬਵ 95% ਹੈਗੀ। ਠੀਕ ਹੈ, ਇਹਦਾ ਕਹਿਣ ਦਾ ਮਤਲਬ ਇਹ ਹੈਗਾ ਵੀ ਜੇ ਅਸੀਂ ਕਿਸੇ ਦਾ ਹੱਥ ਫੜਨੇ ਆ ਤੇ ਪਾਰ ਘਰ ਦਵਾ ਕੇ ਹੀ ਛੱਡਦੇ ਆ, ਫਿਰ ਅਸੀਂ ਨਹੀਂ ਪਿੱਛੇ ਹਟਦੇ ਜੀ। ਫਿਰ ਅਸੀਂ ਜੇ ਤੁਸੀਂ ਕੋਈ ਐਸੀ ਵੱਡੀ ਕੋਈ ਗਲਤੀ ਕਰ ਲਈ, ਜਿਵੇਂ ਹੁਣ ਇਹ ਐਗਜ਼ਾਮਪਲ ਤੁਹਾਨੂੰ ਦੇ ਰਹੇ ਵੀ ਅਸੀਂ ਲੋਨ ਕਰ ਰਹੇ ਹਾਂ ਤੇ ਲੋਨ ਕਲੋਜ਼ ਹੋਣ ਵਾਲਾ ਹੈਗਾ, ਤੁਸੀਂ ਇੱਕ ਹਫ਼ਤਾ ਪਹਿਲਾਂ ਜਾ ਕੇ ਕੋਈ ਨਵੀਂ ਮਰਸੀਡੀਜ਼ ਗੱਡੀ ਖਰੀਦ ਲੈਂਦੇ, $1,00,000 ਖਰਚ ਲਿਆ ਕੇ ਦੇ ਦਿੱਤਾ, ਉਹਦੀ 1100 ਪੇਮੈਂਟ ਕਿਸ਼ਤ ਬਣ ਗਈ, ਅੱਗੇ ਮੁਸ਼ਕਿਲਾਂ ਨਾਲ ਹੁੰਦਾ ਸੀ ਵਿੱਚ ਤੁਸੀਂ ਕਾਰ ਦੀ ਪੇਮੈਂਟ ਖੜੀ ਕਰਤੀ, ਉਹ ਕੰਮਾਂ ਦੇ ਵਿੱਚ ਅਸੀਂ ਹੱਥ ਨਹੀਂ ਪਾਉਂਦੇ। ਫਿਰ ਤੁਹਾਨੂੰ ਦੱਸ ਇਹ ਗੱਲਾਂ ਡੈਟ ਟੂ ਇਨਕਮ ਰੇਸ਼ੀਓ ਜਿੱਥੇ ਗੜਬੜ ਹੋ ਗਈ ਉੱਥੇ ਕੰਮ ਖਰਾਬ ਹੋ ਜਾਂਦਾ। ਇਹ ਗੱਲਾਂ ਅਸੀਂ ਪਹਿਲਾਂ ਹੀ ਇਹਨੂੰ ਦੱਸਦੀਆਂ ਵੀ ਜੇ ਇਸ ਪਾਸੇ ਤੁਨਾਂ ਤੇ ਆਹ ਜਿਹੜੇ ਕੰਮ ਆ ਨਾ ਕਰਿਓ ਜੀ। ਠੀਕ ਹੈ ਜੀ। ਸੋ ਤੁਹਾਡੇ ਕੋਲ ਜਦੋਂ ਤੁਸੀਂ ਟਰੱਕਿੰਗ ਬਿਜ਼ਨਸ ਵਾਲਿਆਂ ਦਾ ਵੀ ਜ਼ਿਕਰ ਕੀਤਾ ਆ, ਤੇ ਕੀ ਤੁਸੀਂ ਟਰੱਕਿੰਗ ਇਕਵਿਪਮੈਂਟ ਲੋਨਸ ਦਾ ਵੀ ਕੰਮ ਕਰਦੇ ਆ? ਜੇ ਉਹ ਕਰਦੇ ਆ ਤੇ ਕਿੱਦਾਂ, ਕਿਹੜੀਆਂ ਚੀਜ਼ਾਂ ਦੇ ਵਿੱਚ ਤੁਸੀਂ ਮਦਦ ਕਰ ਸਕਦੇ ਹੋ? ਜੀ ਹਾਂਜੀ, ਸੋ ਸਾਡੀ ਕੰਪਨੀ ਜਿਹੜੀ ਹੈਗੀ ਆ ਜ਼ੈਂਡਰ ਕੈਪੀਟਲ ਕੋਰਪ, ਉਹਦੇ ਤਹਿਤ ਜੇ ਕਿਸੇ ਨੇ ਕਮਰਸ਼ੀਅਲ ਇਕਵਿਪਮੈਂਟ ਜਿਹਦੇ ਵਿੱਚ ਸਿਰਫ ਟਰੱਕਾਂ ਦੀ ਗੱਲ ਨਹੀਂ ਹੈਗੀ, ਜੇ ਤੁਹਾਡੇ ਕੋਲ ਕੋਈ ਸਪੋਜ਼ ਕੋਈ ਖੱਤਾਂ ਦਾ ਜਾਂ ਤੁਹਾਡੀ ਖੇਤੀਬਾੜੀ ਹੈਗੀ ਹੈ, ਤੁਸੀਂ ਕੋਈ ਵੱਡੀ ਕਾਰਬਾਈਨ ਮਸ਼ੀਨ ਲੈਣੀ ਹੈਗੀ ਹੈ ਜਾਂ ਉਹਦੇ ਨਾਲ ਰਿਲੇਟਡ ਕੋਈ ਇਕਵਿਪਮੈਂਟ ਲੈਣਾ, ਅਸੀਂ ਉਹ ਵੀ ਕਰਨੇ ਆ। ਫਿਰ ਉਹਦੇ ਨਾਲ ਮੈਡੀਕਲ ਇਕਵਿਪਮੈਂਟ, ਜੇ ਕੋਈ ਡਾਕਟਰ ਹੈਗਾ, ਉਹ ਕੋਈ ਡੈਂਟਿਸਟ ਹੈਗਾ, ਉਹਨੇ ਕੋਈ 2 ਲੱਖ ਵਾਲੀ ਮਸ਼ੀਨ ਲੈਣੀ ਹੈ, 5 ਲੱਖ ਵਾਲੀ ਕੋਈ ਮਸ਼ੀਨ ਲੈਣੀ ਹੈ, ਉਹਦੇ ਵਿੱਚ ਵੀ ਉਹਨਾਂ ਦੀ ਚਲੋ ਅਸੀਂ ਮਦਦ ਕਰਨੇ ਆ। ਉਹ ਇੱਕ ਸਾਡੀ ਸੈਪਰੇਟ ਕੰਪਨੀ ਹੈਗੀ ਹੈ, ਉਹ ਸਿਰਫ ਇਕਵਿਪਮੈਂਟ ਫਾਈਨੈਂਸਿੰਗ ਦਾ ਕੰਮ ਕਰਦੇ ਆ। ਤੁਸੀਂ ਕਿਹਾ ਰੀਅਲ ਏਸਟੇਟ ਵੀ, ਮਾਰਗੇਜ ਵੀ, ਐਗ ਵੀ, ਉਹ ਸਾਰਾ ਕੁਝ ਵੀ ਮੋਹਨ ਚੀਮਾ ਸਾਰਾ ਕੁਝ ਇਕੱਲਾ ਹੀ ਕਰੀ ਜਾ ਰਿਹਾ? ਦੇਖੋ ਕਿੱਦਾਂ ਮੈਨੇਜ ਕਰਦੇ ਆ? ਹਾਂ ਦੇਖੋ, ਇਹ ਬਹੁਤ ਅੱਛਾ ਸਵਾਲ ਹੈ ਭਾਈ, ਥੈਂਕ ਯੂ ਤੁਸੀਂ ਪੁੱਛਿਆ। ਐਕਚੁਅਲੀ ਕੰਪਨੀ ਦੇ ਵਿੱਚ ਸਾਡੇ ਬਹੁਤ ਟੀਮ ਮੈਂਬਰਸ ਹੈਗੇ ਆ, ਠੀਕ ਹੈ, ਜਿਹੜੇ ਮੇਰੇ ਵਰਗਾ ਹੀ ਕੱਲ ਵੀ ਹੌਸਟਲ ਨਾਲ ਕੰਮ ਕਰਦੇ ਤੇ ਸਵੇਰੇ ਸ਼ਾਮ ਹੁੰਦੇ ਨੇ ਅਵੇਲੇਬਲ। ਹੁਣ ਜਿਹੜਾ ਬੰਦਾ ਰੀਅਲ ਏਸਟੇਟ ਦਾ ਕੰਮ ਹੈ, ਉਹ ਤੁਹਾਨੂੰ ਜੇ ਕਿਸੇ ਨੇ ਘਰ ਵੇਖਣਾ, ਉਹਨੇ ਘਰ ਵਿਖਾਣਾ ਹੀ ਵਿਖਾਉਣਾ ਤੁਹਾਨੂੰ, ਠੀਕ ਹੈ। ਹੁਣ ਜੇ ਕੋਈ ਕਹੇ ਲੋਨ ਕਰਾਉਣਾ, ਹੁਣ ਲੋਨ ਕਰਾਉਣ ਵੇਲੇ ਸ਼ਨੀਚਰਵਾਰ ਤੇ ਐਤਵਾਰ ਕੋਈ ਬੈਂਕ ਹੋਊਗਾ ਜਿਹੜਾ ਆਪਣੀ ਜ਼ਰੂਰਤ ਨਾਲ ਖੁੱਲ੍ਹਦਾ ਹੋਗਾ, ਪਰ ਬਾਕੀ ਸਾਰੇ ਬੰਦ ਆ। ਨਾ ਹੀ ਉਹਨਾਂ ਦੇ ਲੋਨ ਅਫਸਰ 5 ਵਜੇ ਤੋਂ ਬਾਅਦ ਤੁਹਾਡਾ ਫੋਨ ਚੱਕਦੇ ਹੋਣਗੇ। ਤੁਸੀਂ ਸਾਨੂੰ ਕ੍ਰਿਸਮਸ ਵਾਲੇ ਦਿਨ ਫੋਨ ਕਰਕੇ ਵੇਖ ਲਿਓ ਜਾਂ ਮਹੀਨਾ ਸਤਿ ਸ਼੍ਰੀ ਅਕਾਲ ਬੁਲਾ ਕੇ ਵੇਖ ਲਿਓ, ਅਸੀਂ ਉਸ ਦਿਨ ਵੀ ਤੁਹਾਡਾ ਕੰਮ ਜਿਹੜਾ ਵੀ ਕਰਨ ਵਾਲਾ ਕਰਾਂਗੇ। ਵੀ ਮੈਂ ਜਿਹੜੀ ਸੋਚ ਰੱਖਣਾ ਵੀਰ ਜੀ, ਉਹ ਹੈਗੀ ਹੈ ਅਸੀਂ ਆਪਣਾ ਮੁਲਕ ਛੱਡ ਕੇ ਇੰਨੀ ਦੂਰ ਆਏ ਹਾਂ, ਕੰਮ ਕਰਨ ਆਏ ਹਾਂ। ਬਿਲਕੁਲ। ਔਰ ਕੰਮ, ਮਿਹਨਤ ਜਿਹੜੀ ਚੀਜ਼ ਆ, ਉਹਨੂੰ ਮੈਂ ਬਹੁਤ ਵੱਡਾ ਮੰਨਣਾ ਵੀ ਇਹ ਇੱਕ ਸਾਨੂੰ ਮੌਕਾ ਹੁੰਦਾ ਤੁਸੀਂ ਇੱਕ ਦੂਜੇ ਦੀ ਜਿਹੜੀ ਮਦਦ ਕਰ ਸਕੀਏ। ਸੋ ਤੁਹਾਡੀ ਕੋਈ ਲੋੜ ਹੋਵੇ, ਤੁਸੀਂ ਕੋਈ ਵੀ ਡੇ ਹੋਵੇ, ਕੋਈ ਵੀ ਟਾਈਮ ਹੋਵੇ, ਜੇ ਤੁਸੀਂ ਕਾਲ ਨਹੀਂ ਕਰਦੇ, ਮੈਨੂੰ ਟੈਕਸਟ ਮੈਸੇਜ ਭੇਜ ਦਿਓ ਵੀ ਭਾਈ ਤੁਹਾਡੇ ਨਾਲ ਗੱਲ ਕਰਨੀ, ਤੁਸੀਂ ਮੇਰੇ ਨਾਲ ਗੱਲ ਕਰੋਗੇ। ਜਿਹੜਾ ਨੰਬਰ ਹੈਗਾ 559 905 2575, ਇਹ ਆਪਣੇ ਫ੍ਰਿਜ ਤੇ ਲਿਖ ਕੇ ਲਾ ਲਓ ਜਾਂ ਆਪਣੇ ਬਟੂਏ 'ਚ ਪਾ ਲਓ ਵੀ ਇਹ ਨੰਬਰ ਯਾਦ ਰੱਖਣਾ ਹੈ। ਤੇ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ, ਵੌਇਸ ਮੇਲ ਛੱਡ ਸਕਦੇ ਹੋ, ਜੇ ਮੈਂ ਫੋਨ ਚੱਕ ਸਕਾਂ ਮੈਂ ਫੋਨ ਵੀ ਤੁਹਾਡਾ ਚੱਕੂੰਗਾ। ਠੀਕ ਹੈ। ਸੋ ਸਾਡੀ ਟੀਮ ਬਹੁਤ ਵੱਡੀ ਹੈਗੀ ਹੈ, ਕਮਰਸ਼ੀਅਲ ਦੀ। ਤੁਸੀਂ ਚਿਹਰੇ ਹੋ ਜ਼ੈਂਡਰ ਮਾਰਗੇਜ ਦੇ, ਪਰ ਪਿੱਛੇ ਟੀਮ ਬਹੁਤ ਵੱਡੀ ਹੈ। ਹਾਂਜੀ, ਪਿੱਛੇ ਟੀਮ ਬਹੁਤ ਵੱਡੀ ਹੈ, ਔਰ ਮੈਂ ਹਰ ਫਾਈਲ ਦੇ ਉੱਪਰ ਨਜ਼ਰ ਵੀ ਰੱਖਣਾ। ਠੀਕ ਹੈ। ਇਹ ਨਹੀਂ ਹੈਗਾ ਵੀ ਜੇ ਤੁਸੀਂ ਸਾਡੀ ਕੰਪਨੀ 'ਚ ਕਲਾਇੰਟ ਹੋ, ਤੁਸੀਂ ਮੇਰੇ ਨਾਲ 5 ਮਿੰਟ ਗੱਲ ਕੀਤੀ ਤੇ ਉਸ ਤੋਂ ਬਾਅਦ ਸ਼ਾਇਦ ਮੈਂ ਤੁਹਾਡੀ ਫਾਈਲ ਦੀ ਅਪਡੇਟ ਆਪਣੀ ਟੀਮ ਤੋਂ ਲੈਂਦਾ ਰਹਿਣਾ। ਤੇ ਜੇ ਕਿਤੇ ਕੋਈ ਗੜਬੜ ਹੋਵੇ, ਫਿਰ ਮੇਰੀ ਤੁਹਾਨੂੰ ਕਾਲ ਵੀ ਆਊਗੀ, ਮੇਰੀ ਤੁਹਾਨੂੰ ਕਾਲ ਆਊਗੀ, ਭਾਜੀ ਆਹ ਕਰਨਾ ਪੈਣਾ ਤੁਹਾਨੂੰ ਇਸ ਕੰਮ ਵਾਸਤੇ। ਠੀਕ ਹੈ। ਸੋ ਇਹ ਜਿਹੜੇ ਅਸੀਂ ਬੜੇ ਇਨਵੋਲਵਡ ਹੈਗੇ ਆ, ਇਹ ਨਹੀਂ ਹੈਗਾ ਵੀ ਬਸ ਤੁਸੀਂ ਕਾਲ ਕੀਤੀ ਤੇ ਗੱਲ ਖਤਮ ਹੋ ਗਈ, ਨਹੀਂ। ਅਸੀਂ ਲੋਨ ਤੋਂ ਬਾਅਦ ਵੀ ਤੁਹਾਡੇ ਨਾਲ ਆ। ਮੈਂ ਸਭ ਨੂੰ ਇਹੋ ਕਹਿਣਾ ਵੀ ਭਾਈ ਇਸ ਤੋਂ ਬਾਅਦ ਤੁਹਾਨੂੰ ਚਿੱਠੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ, ਇੱਥੇ ਪੈਸੇ ਭੇਜੋ, ਇੱਥੇ ਤੁਹਾਡੇ ਨਾਲ ਫਰਾਡ ਵੀ ਹੋ ਸਕਦਾ, ਵੀ ਤੁਸੀਂ ਇਸ ਕੰਮ ਤੋਂ ਬਚਣ ਲਈ ਤੁਸੀਂ ਉਹ ਜਿਹੜੀ ਤੁਹਾਨੂੰ ਚਿੱਠੀ ਦੀ ਨਹੀਂ ਸਮਝ ਲੱਗਦੀ, ਫੋਟੋ ਖਿੱਚ ਕੇ ਤੁਸੀਂ ਸਾਨੂੰ ਭੇਜ ਦਿਓ, ਦੱਸ ਦਾਂਗੇ ਤੁਸੀਂ, ਤਾਂ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ। ਸੋ ਜਿਹੜਾ ਕੰਪਨੀ ਦਾ ਮੋਟੋ ਹੈਗਾ ਵੀ ਤੁਹਾਡੀ ਹੈਲਪ ਕਰਨਾ। ਠੀਕ ਹੈ। ਸੋ ਇੱਕ ਵਾਰੀ ਨੰਬਰ ਦੁਬਾਰਾ ਸ਼ੇਅਰ ਕਰ ਲਿਓ ਮੋਹਨ ਚੀਮਾ ਭਾਜੀ। ਜੀ ਤੁਹਾਡਾ ਨੰਬਰ ਹੈਗਾ, ਮੇਰਾ ਕੰਟੈਕਟ ਨੰਬਰ ਹੈਗਾ 559 905 2575 559 905 2575 ਜੀ। ਸੋ ਬਿਲਕੁਲ, ਸੋ ਇਹ ਸੀਗੀਆਂ ਅੱਜ ਦੀਆਂ ਜਿਹੜੀਆਂ ਗੱਲਾਂ ਬਾਤਾਂ
ਘਰ ਦਾ ਰੀਅਲ estate ਖਰੀਦਣੀ ਵੇਚਣੀ ਆ 3% ਜਿਹੜੀ ਲਿਸਟਿੰਗ ਫੀਸ ਵਾਲੀ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ, ਮੇ ਵੀ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਫੇਰ ਉਹ ਵੀ ਗੱਲ ਕਰਾਂਗੇ। ਸੋ ਇਹ ਸਾਰੀਆਂ ਚੀਜ਼ਾਂ ਕਰਦੇ ਨੇ, ਮਦਦ ਕਰ ਰਹੇ ਨੇ। ਸੋ ਫਾਇਦਾ ਲਓ, ਸਲਾਹ ਲਓ। ਘਰ ਲੈਣਾ ਨਹੀਂ ਲੈਣਾ ਉਹ ਤੁਹਾਡਾ ਆਪਣਾ ਪਰਸਨਲ ਡਿਸੀਜਨ ਆ। ਜੇ ਘਰ ਲੈਣ ਬਾਰੇ ਸੋਚ ਰਹੇ ਆ, ਹੁਣ ਨਹੀਂ ਲੈਣਾ, ਵੇਟ ਕਰਨੀ, ਜੋ ਵੀ ਕਰਨਾ ਆ, ਇੱਕ ਵਾਰੀ ਸਲਾਹ ਲੈ ਲਓ। ਤੁਹਾਨੂੰ ਵਧੀਆ ਜਿਹੜੀ ਉਹ ਸਲਾਹ ਦੇਣਗੇ, ਕਿੱਦਾਂ ਤੁਸੀਂ ਕੁਆਲੀਫਾਈਂਗ ਬਾਇਰ ਬਣ ਸਕਦੇ ਹੋ। ਜੇ ਸੈੱਲ ਕਰਨਾ ਆ, ਕੀ ਰੇਟ ਵਧੀਆ ਲਾਉਂਗੇ ਤਾਂ ਤੁਹਾਡਾ ਬੈਟਰ ਘਰ ਜਿਹੜਾ ਵਿਕਣ ਦੇ ਜਲਦੀ ਵਿਕਣ ਦੇ ਚਾਂਸਿਸ ਆ। ਸੋ ਸਾਰੀ ਸਲਾਹ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਫੋਨ ਨੰਬਰ ਦੇ ਉੱਤੇ ਕੰਟੈਕਟ ਕਰਕੇ ਕਰ ਸਕਦੇ ਆ। ਪਹੁੰਚੀ ਮੈਂ ਭਾਜੀ, ਬੜੀ ਮਿਹਰਬਾਨੀ।